ਵੈਲਕਮ ਖੁਸ਼ਾਮਦੀ ਜੀ ਆਇਆਂ ਆਪਣੇ ਪ੍ਰੋਗਰਾਮ ਦੀ ਤੀਰਤਾਂ ਦੇ ਵਿੱਚ ਮੈਂ ਤੁਹਾਡਾ ਮੇਜ਼ਬਾਨ ਸਰਫਰਾਜ਼ ਨਵਾਂ ਟੌਪਿਕ ਨਵੀਂ ਕਹਾਣੀ ਲੈ ਕੇ ਅੱਜ ਦੀ ਕਹਾਣੀ ਉਹਨਾਂ ਲੋਕਾਂ ਤੇ ਕਿ ਜਿਹੜੇ ਆਪਣੀ ਦੌਲਤ ਦੀ ਜਿਹੜੀ ਨੁਮਾਇਸ਼ ਹੈ ਉਹ ਕਰਦੇ ਨੇ ਜਾਂ ਆਪਣੀ ਦੌਲਤ ਜਿਹੜੀ ਦੂਸਰਿਆਂ ਨੂੰ ਜ਼ਾਹਰ ਕਰਕੇ ਵਹਾਉਂਦੇ ਨੇ। ਤੇ ਇਸੇ ਮੁਤਲਕ ਕਹਾਣੀ ਤੇ ਸਿਆਣੇ ਦੀ ਮਿਸਾਲ ਕਿ ਆਪਣਾ ਹੋਵੇ ਨਾ ਗੁੜ ਤੇ ਉਹਨੂੰ ਲੁਕਾ ਕੇ ਖਾਣਾ ਚਾਹੀਦਾ ਹੈ, ਕਿਉਂਕਿ ਗੁੜ ਚਲੋ ਠੀਕ ਹੈ ਤੁਹਾਡਾ ਆਪਣਾ ਹੈ ਤੇ ਉਹਨੂੰ ਸ਼ੋਅ ਨਾ ਕਰੋ। ਇਹਦੇ ਤੇ ਫਿਰ ਦੂਸਰਿਆਂ 'ਤੇ ਬੁਰਾ ਅਸਰ ਪੈਂਦਾ ਹੈ। ਤੇ ਗੁੜ ਹੋਵੇ ਆਪਣਾ ਤੇ ਉਹਨੂੰ ਲੁਕਾ ਕੇ ਖਾਣਾ ਚਾਹੀਦਾ ਹੈ। ਤੇ ਇਸ ਮੁਤਲਕ ਅੱਜ ਦੀ ਕਹਾਣੀ ਹੈ। ਤੇ ਕੋਈ ਇਨਸਾਨ ਹੁੰਦਾ ਹੈ, ਕਾਫੀ ਅਮੀਰ ਹੁੰਦਾ ਹੈ ਤੇ ਉਹਦਾ ਇੱਕ ਬੇਟਾ ਹੁੰਦਾ ਹੈ ਤੇ ਉਹਦੇ ਦਿਲ 'ਚ ਆਉਂਦੀ ਕਿ ਯਾਰ ਇਹ ਐਸ਼ੋ ਇਸ਼ਰਤ ਨਾਲ ਪਲਣ ਦਿਆ ਹੈ ਤੇ ਕੱਲ੍ਹ ਨੂੰ ਮੇਰੇ ਮਰਨ ਤੋਂ ਬਾਅਦ ਕੀ ਕਰੇਗਾ। ਇਹ ਅਗਰ ਅੱਜ ਆਪਣੇ ਪੈਰਾਂ 'ਤੇ ਖੜਾ ਨਾ ਹੋਇਆ, ਇਹਨੇ ਕੋਈ ਸਟੈਂਡ ਨਾ ਲਿਆ ਤੇ ਸਾਰੀ ਜ਼ਿੰਦਗੀ ਨੇ ਇੰਝ ਹੀ ਰਹਿਣਾ ਹੈ। ਲਿਹਾਜ਼ਾ ਉਹ ਕੀ ਕਰਦਾ, ਇੱਕ ਫੈਸਲਾ ਕਰਦਾ ਤੇ ਉਹਨੂੰ ਬੁਲਾ ਕੇ ਤੇ ਉਹਨੂੰ ਕਹਿੰਦਾ ਹੈ ਕਿ ਪੁੱਤਰ ਦੇ ਹੁਣ ਤੂੰ ਜਵਾਨ ਹੋ ਗਿਆ ਤੇ ਤੂੰ ਇੰਝ ਕਰ ਕਿ ਤੂੰ ਭਈ ਆਪਣਾ ਕੋਈ ਕੰਮ ਕਾਰ ਕਰ ਤੇ ਇੰਝ ਕਰਕੇ ਤੂੰ ਮੈਨੂੰ ਜਦ ਤੱਕ ਇੱਕ ਸੋਨੇ ਦੀ ਅਸ਼ਰਫੀ ਕਮਾ ਕੇ ਨਹੀਂ ਨਾ ਲਿਆਏਗਾ ਤੇ ਤਦ ਤੱਕ ਤੂੰ ਇਸ ਘਰ ਦੇ ਵਿੱਚ ਨਹੀਂ ਆਉਣਾ। ਬੜੇ ਗੁੱਸੇ ਨਾਲ ਉਹਦੇ ਨਾਲ ਮੁਖਾਤਬ ਹੁੰਦਾ, ਉਹਨੂੰ ਕਹਿੰਦਾ ਤੇ ਉਹ ਆਂਦਾ ਅੱਬਾ ਜੀ ਮੈਂ ਕਿਵੇਂ ਕਮਾਵਾਂਗਾ, ਮੈਨੂੰ ਤਾਂ ਕੰਮ ਦਾ ਹੁਨਰ ਵੀ ਨਹੀਂ ਆਉਂਦਾ। ਤੇ ਉਹਨੇ ਨਹੀਂ ਆਉਂਦਾ ਤੇ ਸਿੱਖ। ਉਹਨੇ ਸਿੱਖ, ਜੇ ਤੈਨੂੰ ਨਹੀਂ ਕੰਮ ਦਾ ਕੋਈ ਹੁਨਰ ਆਉਂਦਾ ਤੇ ਮੈਨੂੰ ਤੂੰ ਜਦ ਤੱਕ ਸੋਨੇ ਦੀ ਅਸ਼ਰਫੀ ਕਮਾ ਕੇ ਨਹੀਂ ਲਿਆਏਗਾ ਤਾਂ ਉਦੋਂ ਤੀਕਰ ਤੂੰ ਘਰ ਨਹੀਂ ਵੜਨਾ। ਉਹ ਪਰੇਸ਼ਾਨ ਹੋ ਜਾਂਦਾ ਵੀ ਹੁਣ ਵੀ ਚਲਾ ਜਾਂਦਾ ਆਪਦੇ ਵੱਡੇ ਅੱਬੂ ਕੋਲੋਂ ਜਾਂ ਪਿਓ ਕੋਲ ਉੱਠ ਕੇ ਮਾਯੂਸ ਜਿਹਾ ਹੋ ਗਿਆ ਆਪਣੇ ਕਮਰੇ 'ਚ ਜਾਂਦਾ ਹੈ। ਤੇ ਜਿਸ ਟਾਈਮ ਕਮਰੇ 'ਚ ਜਾਂਦਾ ਹੈ ਤੇ ਉਹਦੀ ਵਾਲਦਾ ਜਿਹੜੀ ਨਾ ਇਹ ਸਾਰਾ ਮਾਜਰਾ ਸੁਣ ਰਹੀ ਹੁੰਦੀ ਹੈ। ਉਹਨਾਂ ਪਿਓ ਪੁੱਤਰਾਂ ਦੀਆਂ ਗੱਲਾਂ ਜਿਹੜੀ ਨਾ ਉਹ ਸੁਣ ਰਹੀ ਹੁੰਦੀ ਹੈ। ਤੇ ਉਹ ਕੀ ਕਰਦੀ, ਇੱਕ ਸੋਨੇ ਦੀ ਅਸ਼ਰਫੀ ਲਿਆ ਕੇ ਨਾ ਤੇ ਆਪਣੇ ਬੇਟੇ ਨੂੰ ਦੇ ਦਿੰਦੀ, ਕਹਿੰਦੀ ਅੱਲਾ ਪੁੱਤਰ ਤੂੰ ਪਰੇਸ਼ਾਨ ਨਾ ਹੋ, ਤੂੰ ਇੰਝ ਕਰੀ ਸੁਬਾਹ ਨਾ ਸ਼ਹਿਰ ਜਾਈ ਤੇ ਸ਼ਾਮੀ ਨਾਲ ਲੇਟ ਤੱਕ ਘਰ ਵਾਪਸ ਆਈ ਤੇ ਆ ਕੇ ਆਪਣੇ ਪਿਓ ਨੂੰ ਕਹੀ ਕਿ ਲਓ ਭਾਜੀ ਮੈਂ ਅਸ਼ਰਫੀ ਕਮਾ ਲੈਂਦੀ। ਮੁੰਡਾ ਖੁਸ਼ ਹੋ ਜਾਂਦਾ, ਉਹਦੇ ਚਿਹਰੇ 'ਤੇ ਖੁਸ਼ੀ ਆ ਜਾਂਦੀ ਕਿ ਚਲੋ ਟੈਨਸ਼ਨ ਮੇਰੀ ਖਤਮ ਹੋਈ। ਮੈਨੂੰ ਟੈਨਸ਼ਨ ਸੀ ਵੀ ਕਿਵੇਂ ਕਮਾਵਾਂਗਾ, ਕਿੱਥੋਂ ਕਮਾਵਾਂਗਾ, ਕਿਵੇਂ ਮਜ਼ਦੂਰੀ ਕਰਾਂਗਾ। ਲਿਹਾਜ਼ਾ ਇੰਝ ਹੁੰਦਾ ਕਿ ਸੁਬਾਹ ਨਾ ਸ਼ਹਿਰ ਚਲਾ ਜਾਂਦਾ ਤੇ ਉੱਥੋਂ ਥੋੜ੍ਹਾ ਰਾਤ ਲੇਟ ਨਾ ਆਉਂਦਾ ਤੇ ਆਂਦਾ ਲਓ ਭਾਜੀ ਬੜੀ ਮਿਹਨਤ ਕਰਕੇ ਤੇ ਮੈਂ ਇੱਕ ਅਸ਼ਰਫੀ ਕਮਾਈ ਹੈ ਤੇ ਲਓ। ਹੁਣ ਉਹਦਾ ਵਾਲਦ ਹੁੰਦਾ, ਪਿਓ ਹੁੰਦਾ ਤੇ ਉਹ ਐਵੇਂ ਨਹੀਂ ਕਹਿੰਦੇ ਕਿ ਪਿਓ ਹੀ ਹੁੰਦੇ ਨੇ। ਬੱਚੇ ਦੀ ਨਸ ਨਾਲ ਵਾਕਫ ਹੁੰਦਾ। ਉਹ ਅਸ਼ਰਫੀ ਫੜ ਕੇ ਨਾ ਤੇ ਇੱਧਰ ਉੱਧਰੋਂ ਚਾਰੇ ਸਾਈਡਾਂ ਤੋਂ ਦੇਖਦਾ ਨਾ, ਜਿਸ ਟਾਈਮ ਦੇਖਦਾ ਤੇ ਅੱਗ ਬਾਲ ਰਹੀ ਹੁੰਦੀ ਹੈ ਤੇ ਉਹ ਅਸ਼ਰਫੀ ਹੁੰਦੇ ਛੱਡ ਦਿੰਦਾ। ਕਹਿੰਦਾ ਪੁੱਤਰ ਇਹ ਉਹ ਅਸ਼ਰਫੀ ਨਹੀਂ ਜਿਹੜੀ ਮੈਂ ਤੈਨੂੰ ਕਿਹਾ ਸੀ ਕਮਾ ਕੇ ਲਿਆ, ਤੂੰ ਲਿਆਦਾ ਹੁਣ ਫਿਰ ਚਲਾ ਜਾ ਤੇ ਤੂੰ ਉਦੋਂ ਤੱਕ ਨਹੀਂ ਆਉਣਾ ਜਦ ਤੱਕ ਤੂੰ ਅਸ਼ਰਫੀ ਇੱਕ ਕਮਾ ਨਾ ਲੈ ਸੋਨੇ ਦੀ। ਫਿਰ ਭਈ ਆਪਦੇ ਕਮਰੇ ਚਲਾ ਜਾਂਦਾ। ਸੁਬਾਹ ਜਦੋਂ ਜਾਣ ਲੱਗਦਾ ਤੂੰ ਦੀ ਵਾਲਦਾ ਫਿਰ ਉਹਨੂੰ ਸੁਬਾਹ ਜਾ ਕੇ ਨਾ ਅਸ਼ਰਫੀ ਇੱਕ ਦੇ ਦਿੰਦੀ। ਤੂੰ ਆਂਦੀ ਵੀ ਗੱਲ ਸੁਣ, ਹੁਣ ਤੂੰ ਕੋ 2-3 ਦਿਨਾਂ ਬਾਅਦ ਆਉਣਾ ਹੈ, 2-3 ਦਿਨਾਂ ਬਾਅਦ ਆਉਣਾ ਤਾਂ ਕਿ ਇਹ ਤੇਰੇ ਵਾਲਦ ਨੂੰ ਲੱਗੇ ਕਿ ਨੇ ਕਮਾ ਕੇ ਲਿਆਂਦੀ ਹੈ। ਅਤੇ ਮਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਬੜਾ ਅਹਿਸਾਸ ਕਰਦੀਆਂ ਨੇ, ਐਵੇਂ ਨਹੀਂ ਕਹਿੰਦੇ ਕਿ ਪੁੱਤਰ ਭਾਵੇਂ ਬੁਰੇ ਵੀ ਹੋਣ ਅਤੇ ਮਾਵਾਂ ਨੂੰ ਚੰਗੇ ਲੱਗਦੇ ਨੇ। ਅਤੇ ਬਾਜ਼ ਜਗ੍ਹਾ 'ਤੇ ਮਾਵਾਂ ਜਿਹੜੀਆਂ ਨੇ ਬੱਚੇ ਨੂੰ ਵਿਗਾੜਨ ਦਾ ਵੀ ਸਬੱਬ ਬਣ ਜਾਂਦੀਆਂ ਕਿ ਜਿਸ ਟਾਈਮ ਇੱਕ ਵਾਲਦ ਬਾਪ ਝਿੜਕਦਾ ਬੱਚੇ ਨੂੰ ਅਤੇ ਵਾਲਦਾ ਉਹਦਾ ਜਿਹੜਾ ਬਚਾਓ ਕਰਦੀ ਜਾਂ ਉਹਦੀ ਤਰਫਦਾਰੀ ਕਰਦੀ ਤਾਂ ਬੱਚੇ ਨੂੰ ਕੀ ਇੱਕ ਹੌਸਲਾ ਅਫਜ਼ਾਈ ਹੋ ਜਾਂਦੀ, ਇੱਕ ਦਲੇਰੀ ਮਿਲ ਜਾਂਦੀ ਹੈ। ਅਤੇ ਇਸ ਕਰਕੇ ਬੱਚਾ ਬਾਜ਼ ਟਾਈਮ ਇਹਨਾਂ ਚੀਜ਼ਾਂ ਤੋਂ ਵਿਗੜ ਵੀ ਜਾਂਦਾ ਹੈ। ਲਿਹਾਜ਼ਾ ਇਸ ਤਰ੍ਹਾਂ ਹੀ ਕਰਦਾ ਜਾਂਦਾ ਅਤੇ 2-3 ਦਿਨ ਲਾ ਕੇ ਨਾ ਤਾਂ ਫਿਰ ਉਹ ਅਸ਼ਰਫੀ ਲਿਆ ਕੇ ਆਪਦੇ ਵਾਲਦ ਨੂੰ ਦਿੰਦਾ ਕਿ ਲੈਂਦਾ ਅੱਬਾ ਜੀ ਇਹ ਬੜੀ ਮੈਂ ਮਿਹਨਤ ਦੇ ਨਾਲ ਕਮਾਈ ਹੈ ਅਤੇ ਲਿਹਾਜ਼ਾ ਤੁਸੀਂ ਲਓ। ਉਹ ਫਿਰ ਉਹ ਅਸ਼ਰਫੀ ਨੂੰ ਦੇਖਦਾ ਇੱਧਰੋਂ ਉੱਧਰੋਂ ਚਾਰੇ ਸਾਈਡਾਂ ਤੋਂ ਦੇਖ ਕੇ ਅਤੇ ਉਹਨੂੰ ਫਿਰ ਇੰਝ ਅਸ਼ਰਫੀ ਨੂੰ ਨਾ ਅੱਗ 'ਚ ਸੱਟ ਦਿੰਦਾ ਹੈ। ਉਹ ਫਿਰ ਆਉਂਦਾ ਹੈ ਵੀ ਪੁੱਤਰ ਇਹ ਉਹ ਅਸ਼ਰਫੀ ਨਹੀਂ ਜਿਹੜੀ ਮੈਂ ਤੈਨੂੰ ਕਿਹਾ ਸੀ, ਮੈਂ ਤੈਨੂੰ ਕਿਹਾ ਸੀ ਕਿ ਮਿਹਨਤ ਦੀ ਅਸ਼ਰਫੀ ਜਿਹੜੀ ਉਹ ਕਮਾ ਕੇ ਲਿਆ। ਭਈ ਫਿਰ ਚੁੱਪ ਕਰ ਚਲਾ ਜਾਂਦਾ। ਹੁਣ ਪਿਓ ਨੂੰ ਪਤਾ ਹੁੰਦਾ ਹੈ ਵੀ ਇਹ ਸਾਰਾ ਨਿਜ਼ਾਮ ਕੀ ਹੋ ਰਿਹਾ। ਸੁਬਾਹ ਆਪਣੀ ਬੇਗਮ ਦੇ ਉੱਠਣ ਤੋਂ ਪਹਿਲੇ ਆਪਣੇ ਪੁੱਤਰ ਨੂੰ ਉਠਾਉਂਦਾ, ਤੁਹਾਨੂੰ ਕਹਿੰਦਾ ਚੱਲ ਨਿਕਲ ਜਾ। ਹੁਣ ਭਈ ਚਲਾ ਜਾਂਦਾ। ਹੁਣ ਵਹਿੰਦਾ ਵੀ ਹੁਣ ਤਾਂ ਅਸ਼ਰਫੀ ਵੀ ਨਹੀਂ ਮਾਂ ਨੇ ਦਿੱਤੀ। ਹੁਣ ਲਾ ਲਓ 20 ਦਿਨ, ਮਹੀਨਾ, 1.5 ਮਹੀਨਾ ਲਾ ਕੇ ਨਾ ਤੇ ਅਸ਼ਰਫੀ ਇੱਕ ਕਮਾ ਕੇ ਸੋਨੇ ਦੀ ਤੇ ਲੈ ਆਉਂਦਾ। ਜਿਸ ਟਾਈਮ ਲੈ ਆਉਂਦਾ ਤੇ ਆਉਂਦਾ ਲੋ ਭਾਜੀ ਮੈਂ ਬੜੀ ਮਿਹਨਤ ਨਾਲ ਮੈਂ ਕਮਾਈ ਹੈ।
ਉਹ ਫਿਰ ਉਹਦਾ ਵਾਲਦ ਇੰਝ ਕਰਦਾ ਕਿ ਸ਼ਰਫੀ ਨੂੰ ਚਾਰੇ ਸਾਈਡਾਂ ਤੋਂ ਦੇਖ ਦੂ ਕੇ ਜਿਸ ਟਾਈਮ ਅੱਗ 'ਚ ਇੰਝ ਸੱਟਣ ਲੱਗਦਾ ਤੇ ਉਹਦਾ ਪੁੱਤਰ ਨੂੰ ਹੱਥ ਫੜ ਲੈਂਦਾ, ਉਹਦੀ ਬਾਂਹ ਫੜ ਲੈਂਦਾ, ਕਹਿੰਦਾ ਵੀ ਅੱਬਾ ਜੀ ਨਾ, ਇਹਨੂੰ ਨਾ ਸੱਟਣਾ, ਮੈਂ ਬੜੀ ਮਿਹਨਤ ਦੇ ਨਾਲ ਕਮਾਈ ਹੈ। ਤੇ ਉਹ ਆਂਦਾ ਪੁੱਤਰ ਇਹੋ ਅਸ਼ਰਫੀ ਸੀ ਜਿਹੜੀ ਮੈਂ ਤੈਨੂੰ ਕਹਿੰਦਾ ਸਾਂ ਕਿ ਅੱਗੇ ਜਿਹੜੀ ਅਸ਼ਰਫੀਆਂ ਸੀ ਨਾ ਉਹਦੇ 'ਤੇ ਇੱਕ ਤੇਰਾ ਟਕਾ ਵੀ ਜਿਹੜਾ ਨਾ ਇੱਕ ਜ਼ਰਾ ਜਿੰਨੀ ਵੀ ਤੇਰੀ ਮਿਹਨਤ ਜਿਹੜੀ ਹੈ ਉਹ ਨਹੀਂ ਸੀ ਹੋਈ, ਇਸ ਲਈ ਤੈਨੂੰ ਉਸ ਦਾ ਅਹਿਸਾਸ ਨਹੀਂ ਸੀ। ਇਹ ਜਿਹੜੀ ਤੂੰ ਆਪਣੀ ਮਿਹਨਤ ਦੇ ਨਾਲ ਕਮਾ ਕੇ ਲਿਆ ਇਹਨੂੰ ਤੈਨੂੰ ਬੜਾ ਹੀ ਅਹਿਸਾਸ ਹੈ ਕਿ ਜਿਹੜੀ ਮਿਹਨਤ ਬੰਦੇ ਨੇ ਕੀਤੀ ਹੋਵੇ ਨਾ ਉਹ ਦੌਲਤ ਉਹ ਕਮਾਈ ਜਿਹੜੀ ਨਾ ਉਹ ਜ਼ਾਇਆ ਨਹੀਂ ਕਰਦਾ। ਤੇ ਜਦੋਂ ਹੋਵੇ ਨਾ ਬਾਪ ਦੀ ਜਿਹੜੀ ਦੌਲਤ ਉਹ ਬੱਚੇ ਬੜੇ ਆਯਾਸ਼ੀ ਦੇ ਨਾਲ ਜਿਹੜਾ ਨਾ ਉਹਨੂੰ ਇਸਤੇਮਾਲ ਕਰਦੇ ਨੇ, ਡਾਂਦੇ ਨੇ, ਦੂਸਰੇ ਲੋਕਾਂ ਨੂੰ ਆਪਣੀ ਜਿਹੜੀ ਦੌਲਤ ਦਾ ਨਾ ਪ੍ਰਚਾਰ ਕਰਾਉਂਦੇ ਨੇ, ਦਿਖਾਉਂਦੇ ਨੇ। ਇਹਦੇ ਤੋਂ ਗਰੀਬ ਬੰਦਾ ਦੇਖ ਕੇ ਤੇ ਕਹਿੰਦਾ ਕਿ ਯਾਰ ਜ਼ਿੰਦਗੀ ਤਾਂ ਇਹਨਾਂ ਦੀ ਹੈ, ਸਾਡੀ ਜ਼ਿੰਦਗੀ ਕੀ ਸਾਰੀ ਦਿਹਾੜੀ ਮਿਹਨਤ ਮਜ਼ਦੂਰੀ ਕਰਦੇ ਹਾਂ, ਪਸੀਨਾ ਬਹਾਉਂਦੇ ਹਾਂ, ਲੰਘ ਜਾਂਦੀ ਹੈ ਤੇ ਸਾਨੂੰ ਇੰਨੀ ਤੌਫੀਕ ਨਹੀਂ ਹੁੰਦੀ ਕਿ ਕੋਈ ਅੱਛੇ ਹੋਸਟਲ 'ਚ ਜਾ ਕੇ ਰੋਟੀ ਖਾ ਲਈਏ ਜਾਂ ਆਪਣੇ ਬੱਚਿਆਂ ਨੂੰ ਕੋਈ ਇਹੋ ਜਿਹੀ ਤਾਲੀਮ ਦਵਾ ਦਈਏ ਜਾਂ ਐਸੇ ਹੋਸਟਲ 'ਚ ਅਸੀਂ ਆਪਣੇ ਬੱਚਿਆਂ ਨੂੰ ਖਾਣਾ ਵਗੈਰਾ ਖਵਾ ਦਈਏ। ਉਹ ਕੀ ਕਰਦੇ ਨੇ, ਆਪਣੇ ਖੁਦਾ ਨੂੰ ਰੰਜ ਕਰਦੇ ਨੇ। ਆਇਆ ਕਿ ਇਹ ਚੀਜ਼ਾਂ ਅਗਰ ਇਹ ਲੋਕ ਨਾ ਕਰਨ ਤੇ ਉਹਨਾਂ ਦਾ ਵੀ ਠੋਕਰ ਦਾ ਜਿਹੜਾ ਸਬੱਬ ਨਹੀਂ ਬਣਦਾ। ਬਜਾਏ ਆਪਣੀ ਦੌਲਤ ਇੰਨੀ ਸਾਰੀ ਜਿਹੜੀ ਸ਼ੋਅ ਕਰਨ ਦੇ ਬਜਾਏ ਉਹਦਾ ਬਿਹਤਰ ਹੱਲ ਹੈ ਕਿ ਕਿਸੇ ਗਰੀਬ ਦੇ ਨਾਲ ਤੁਸੀਂ ਉਹਦੀ ਹਮਦਰਦੀ ਕਰੋ, ਉਹਦਾ ਜੋ ਨਿਜ਼ਾਮ ਘਰ ਦਾ ਉਹ ਚਲਾਓ, ਕੋਈ ਪਰੇਸ਼ਾਨੀ ਹੈ ਕੋਈ ਵੀ ਉਹਦੀ ਸੋ ਤੁਸੀਂ ਜਿਹੜੀ ਟੈਨਸ਼ਨ ਆ ਖ਼ਤਮ ਕਰ ਸਕਦੇ। ਕੋਈ ਕਿਸੇ ਨੂੰ ਰੋਟੀ ਪਾਣੀ ਦੀ ਟੈਨਸ਼ਨ ਹੈ, ਕਿਸੇ ਨੂੰ ਘਰ ਦੀ ਮਕਾਨ ਦੀ, ਤੇ ਤੁਸੀਂ ਇਸ ਤਰ੍ਹਾਂ ਵੀ ਜਿਹੜੇ ਨੇ ਉਹ ਆਪਣੀ ਜਿਹੜੀ ਦੌਲਤ ਜਿਹੜੀ ਨਾ ਉਹਨੂੰ ਇਸਤੇਮਾਲ ਕਰ ਸਕਦੇ ਦੇ ਬਜਾਏ ਉਹਦੀ ਨਮਾਇਸ਼ ਕਰਨ ਦੇ, ਉਹਨੂੰ ਸ਼ੋਅ ਕਰਨ ਦੇ। ਤੇ ਬਾਜ਼ ਲੋਕ ਇੰਝ ਦੇ ਹੁੰਦੇ ਨੇ ਤੇ ਇਸ ਲਈ ਕਹਿੰਦੇ ਨੇ ਕਿ ਗੁੜ ਹੋਵੇ ਆਪਣਾ ਹੱਥ ਲਗਾ ਕੇ ਖਾਣਾ ਚਾਹੀਦਾ। ਬੇਸ਼ੱਕ ਕਮਾਈ ਤੁਹਾਡੀ ਆਪਣੀ ਹੈ, ਤੁਹਾਡੇ ਵਾਲਦ ਦੀ, ਵੱਡਿਆਂ ਦੀ, ਜਿਨ੍ਹਾਂ ਦੀ ਵੀ ਕਮਾਈ ਬੇਸ਼ੱਕ ਤੁਹਾਡੀ ਆਪਣੀ, ਲੇਕਿਨ ਇਹੋ ਜਿਹਾ ਕੰਮ ਨਾ ਕਰੋ ਕਿ ਜਿਹੜਾ ਅਗਲੇ ਦੀ ਠੋਕਰ ਦਾ ਸਬੱਬ ਬਣੇ। ਤੇ ਇਹ ਸੀ ਅੱਜ ਦੀ ਕਹਾਣੀ, ਅੱਜ ਦਾ ਟੌਪਿਕ। ਉਮੀਦ ਹੈ ਕਿ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਇਹੋ ਜਿਹੀਆਂ ਮਜ਼ੀਦ ਅੱਛੀਆਂ ਵੀਡੀਓ ਵੇਖਣ ਵਾਸਤੇ ਮੇਰੇ ਚੈਨਲ ਬੀਤੀਆਂ ਰੁੱਤਾਂ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਮਿਲਦੇ ਅਗਲੀ ਵੀਡੀਓ ਵਿੱਚ। ਤਦ ਵਾਸਤੇ ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ, ਪਾਕ ਜ਼ਿੰਦਾਬਾਦ।